ਸਰਕਾਰ ਨੇ ਇੱਕ ਪੁਸ਼ਟੀ ਕਰ ਦਿੱਤੀ ਹੈ ਕਿ ਅਸੀਂ ਪੈਨਲ ਭੇਜ ਦਿੱਤੇ। ਮਾਮਲਾ ਸ਼ਾਇਦ ਐਸਐਸਪੀ ਚੰਡੀਗੜ੍ਹ ਦਾ ਵਾ। ਹਾਂਜੀ, ਦੇਖੋ ਚੰਡੀਗੜ੍ਹ ਦਾ ਮਾਮਲੇ ਦੇ ਵਿੱਚ ਭਗਵੰਤ ਮਾਨ ਨੇ ਆਪਣੀ ਬਿਲਕੁਲ ਮਿੱਟੀ ਕਰਵਾ ਲਈ ਹੈ ਸੀਐਮ ਨੇ ਜੀ, ਕਿਉਂਕਿ ਉਹਨਾਂ ਨੇ ਬਕਾਇਦਾ ਇੱਕ ਪੱਤਰ ਲਿਖ ਦਿੱਤਾ ਸੀਗਾ। ਪੱਤਰ ਦੇ ਵਿੱਚ ਉਹਨਾਂ ਨੇ ਮਤਲਬ ਕਿ ਉਹਨਾਂ ਦਾ ਭਾਵ ਰਾਜਪਾਲ ਹੋਰਾਂ ਨੇ, ਕਿਉਂਕਿ ਰਾਜਪਾਲ ਨੂੰ ਹੀ ਚਿੱਠੀ ਲਿਖ ਕੇ ਗਈ ਸੀਗੀ ਨਾ, ਤਾਂ ਉਹਨਾਂ ਨੇ ਕਿਹਾ ਕਿ ਭਲੇ ਮਾਨਸੋ ਅਸੀਂ ਤੇ ਤੁਹਾਡੇ ਨਾਲ ਹੀ ਵਿਚਾਰ ਕਰਨੀ ਸੀ, ਪਰ ਕੀ ਕਰੀਏ ਤੁਸੀਂ ਗੁਜਰਾਤ ਦੇ ਵਿੱਚ ਰੁੱਝੇ ਹੋਏ ਸਾ। ਤੇ ਖੈਰ ਉਹਨਾਂ ਨੇ ਕਿਹਾ ਕਿ ਅਸੀਂ ਤੇ ਤੁਹਾਡੇ ਚੀਫ ਸੈਕਟਰੀ ਨੂੰ ਜਾਣੂ ਕਰਵਾ ਦਿੱਤਾ ਸੀਗਾ, ਉਹਨਾਂ ਨੂੰ ਮਿਲ ਕੇ ਵੀ ਕਹਿ ਦਿੱਤਾ ਕਿ ਭਾਈ ਪੈਨਲ ਭੇਜੋ, ਤੇ ਤੁਹਾਡੇ ਐਸਐਸਪੀ ਨੇ ਮਿਸਕੰਡਕਟ ਕੀਤਾ, ਉਹਦੇ ਕਰਕੇ ਹੋਊਗਾ ਭਾਈ ਅਸੀਂ ਅਰਲੀ ਵਾਲਾ ਤੋਪਾ ਭਰ ਦਿੱਤਾ। ਤਾਂ ਹੁਣ ਦੇਖੋ ਕਿੱਡੀ ਵੱਡੀ ਗੱਲ ਹੈ ਕਿ ਇਹ ਸਾਰਾ ਕੁਝ ਹੋਇਆ। ਏਦਾਂ ਨਹੀਂ ਹੁੰਦਾ ਕਿ ਜਿਵੇਂ ਇੱਥੇ ਕੋਈ ਇਲੂ ਕਰਨ ਵਾਸਤੇ ਚੋਰੀ ਮਿਲ ਪੈਂਦਾ। ਇਹ ਜਿਹੜੀਆਂ ਮੁਲਾਕਾਤਾਂ ਹੁੰਦੀਆਂ ਨੇ, ਇਹ ਅਧਿਕਾਰਤ ਮੁਲਾਕਾਤਾਂ ਹੁੰਦੀਆਂ ਨੇ ਜੀ। ਚੀਫ ਸੈਕਟਰੀ ਤੇ ਰਾਜਪਾਲ ਜਾਂ ਕੋਈ ਚੰਡੀਗੜ੍ਹ ਦਾ ਪ੍ਰਸ਼ਾਸਕ ਜਾਂ ਕੋਈ ਸੈਕਟਰੀ ਪੱਧਰ ਦਾ ਕਿਸੇ ਹੋਰ ਯੂਟੀ ਦਾ ਜੇ ਕੋਈ ਆਪਸ ਦੇ ਵਿੱਚ ਮਿਲਦਾ ਹੈ ਤੇ ਉਸ ਮੀਟਿੰਗ ਦਾ ਇਹ ਨਹੀਂ ਹੈ ਕਿ ਕੋਈ ਇਹ ਕਹਿ ਸਕਦਾ ਕਿ ਮੈਂ ਨਿੱਜੀ ਕਪੈਸਿਟੀ 'ਚ ਗਿਆ ਸੀ ਜਾ ਕੇ, ਜਾਂ ਤਾਂ ਉਹ ਐਲਾਨੀਆ ਕਹੇਗਾ। ਬਿਲਕੁਲ ਨਹੀਂ ਕਹਿ ਸਕਦਾ। ਜੇ ਉਹ ਸਰਕਾਰੀ ਕਪੈਸਿਟੀ ਦੇ ਵਿੱਚ ਗਿਆ ਜ਼ਰੂਰ, ਤੇ ਕੀ ਗੱਲ ਹੈ ਚੀਫ ਮਿਨਿਸਟਰ ਨੂੰ ਉਹਨੇ ਨੋਟ ਹੀ ਨਹੀਂ ਕਰਾਇਆ। ਚੀਫ ਮਿਨਿਸਟਰ ਦਾ ਇੱਕ ਦਫ਼ਤਰ ਹੁੰਦਾ ਸੀਐਮਓ ਜੀ, ਚੀਫ ਮਿਨਿਸਟਰ ਆਫਿਸ ਬੋਲਦੇ ਨੇ ਜੀ। ਉਹ ਚੱਤੋ ਪੈਰ ਐ ਕਹਿ ਲੋ ਕਿ ਪੰਜਾਬ ਸੁੱਤੇ ਤੋਂ ਵੀ ਜਾਗਦਾ ਰਹਿੰਦਾ। ਜਾਗਦੇ ਤੋਂ ਭਾਵ ਕੀ ਇਹ ਚੱਲਦਾ ਰਹਿੰਦਾ, ਸਾਰੇ ਫਾਈਲਾਂ ਜਿਹੜੀਆਂ ਘੁੰਮ ਘੁਮਾ ਕੇ ਉੱਥੋਂ ਲੰਘਦੀਆਂ ਰਹਿੰਦੀਆਂ ਨੇ ਜੀ। ਤੇ ਇਹ ਕੀ ਹੋ ਗਿਆ ਬਈ, ਸਾਡੇ ਚੀਫ ਮਿਨਿਸਟਰ ਨੂੰ ਇਹਨਾਂ ਚੀਜ਼ਾਂ ਤੇ ਜੇ ਪਤਾ ਹੀ ਨਹੀਂ ਤੇ ਇਤੋਂ ਹਾਸੋਹੀਣੀ ਸਥਿਤੀ ਨਹੀਂ ਹੈਗੀ ਫਿਰ ਉਰੇ ਜੀ। ਫਿਰ ਤਾਂ ਮਤਲਬ ਕਿ ਫੋਟੋ ਸ਼ੂਟ ਜਿਹਾ ਹੁੰਦਾ 5ਵੇਂ 7ਵੇਂ ਦਿਨ, ਕਦੇ ਇਹਨਾਂ ਦੇ ਘਰ ਦੇ ਪਾ ਦਿੰਦੇ ਪੋਸਟਾਂ, ਕਦੇ ਇਹ ਪਾ ਦਿੰਦੇ ਨੇ ਜੀ। ਤਾਂ ਗੱਲ ਇਹ ਹੈ ਕਿ ਫਿਰ ਤੁਸੀਂ ਪੰਜਾਬ ਨੂੰ ਚਲਾਉਣ ਲਈ ਥੋੜਾ ਜਿਹਾ ਹੋਰ ਸਿੱਖੋ, ਤਜਰਬਾ ਸਿੱਖੋ। ਇੱਕ ਪਾਸੇ ਰਾਜਪਾਲ ਇਹ ਤੁਹਾਨੂੰ ਝੂਠਿਆ ਕਰ ਰਿਹਾ ਕਿ ਅਸੀਂ ਤੇ ਬਈ 28 ਨਵੰਬਰ ਨੂੰ ਹੀ ਦੱਸ ਦਿੱਤਾ ਸੀਗਾ, ਕਿਹੜੀਆਂ ਗੱਲਾਂ ਪੈ ਜੇ ਕਰਦੇ। ਬਿਲਕੁਲ। ਤਾਂ ਇਸ ਤੋਂ ਬਾਅਦ ਹੁਣ ਅੱਜ ਇਹਨਾਂ ਨੂੰ ਜਦੋਂ ਪੁੱਛਿਆ ਗਿਆ ਮਾਨ ਸਾਹਿਬ ਨੂੰ, ਤੇ ਇਹਨਾਂ ਨੇ ਪੁਸ਼ਟੀ ਕਰ ਦਿੱਤੀ, ਹਾਂਜੀ ਅਸੀਂ ਪੈਨਲ ਭੇਜ ਦਿੱਤਾ ਹੈ। ਅਗੇ ਸਾਡੀ ਰਾਜਪਾਲ ਕਿਤੇ ਹੋ ਜਾਂਦੀ ਹੈ, ਉਹਦਾ ਆਪਣੀ ਚੰਗੀ ਬਣਦੀ ਹੈ ਜੀ, ਚੰਗੀ ਬਣਦੀ ਹੈ ਤੇ ਚੰਗੀ ਗੱਲ ਆ, ਪਰ ਵਿੱਚੋਂ ਪਤਾ ਨਹੀਂ ਕਿਉਂ ਤੁਹਾਡੀ ਇਹ ਬਣਦੀ ਜਿਹੜੀ ਆ ਵਿਗੜ ਜਾਂਦੀ ਹੈ। ਫਿਰ ਕਹਿਣ ਲੱਗ ਜਾਂਦੇ ਜੇ ਵਿਗੜ ਗਈ ਹੈ ਥੋੜੇ ਦਿਨਾਂ ਤੋਂ ਜੀ। ਤਾਂ ਬਈ ਗੱਲ ਇਹ ਆ ਕਿ ਅਸਲ ਦੇ ਵਿੱਚ ਉਹਨਾਂ ਨੇ ਪੈਨਲ ਮੰਗਣਾ ਹੀ ਸੀਗਾ, ਕਿਉਂਕਿ ਇਹ ਸਾਰਾ ਕੁਝ ਹੈ ਨਾ ਜਿਹੜਾ ਉਹ ਇੱਕੋ ਵਾਰੀ ਨਹੀਂ ਕੀਤਾ ਜਾ ਸਕਦਾ। ਚੰਡੀਗੜ੍ਹ ਦੇ ਵਿੱਚ ਫਾਈਨੈਂਸ ਸੈਕਟਰੀ ਹੋਵੇ, ਨਗਰ ਨਿਗਮ ਕਮਿਸ਼ਨਰ ਹੋਵੇ, ਐਸਐਸਪੀ ਹੋਵੇ, ਸਿਟਕੋ ਦਾ ਮੈਨੇਜਿੰਗ ਡਾਇਰੈਕਟਰ ਹੋਵੇ, ਸਪੈਸ਼ਲ ਸੈਕਟਰੀ ਔਨ ਫਾਈਨੈਂਸ ਹੋਵੇ, ਡਾਇਰੈਕਟਰ ਹੈਲਥ ਹੋਵੇ, ਇਹ ਸਾਰੇ ਜਾਂਦੇ ਨੇ ਪੰਜਾਬ ਦੇ ਕੋਟੇ ਚੋਂ। ਇਹਨਾਂ ਨੇ ਕੁਝ ਮਹੀਨੇ ਪਹਿਲਾਂ ਸਿਟਕੋ ਵਾਲੇ ਨੂੰ ਕਿਹਾ ਸੀਗਾ ਕਿ ਖਿਸਕੋ, ਇੱਕ ਖਿਸਕਾਤਾ। ਹੁਣ ਏਡੀ ਜਲਦੀ ਐਸਐਸਪੀ ਨਹੀਂ ਖਿਸਕਾਉਂਦੇ, ਟਾਈਮ ਪਾਉਣਗੇ ਜੀ। ਹਰਿਆਣੇ ਕਾਡਰ ਕੋਲ ਕੀ ਹੁੰਦਾ, ਹੋਮ ਸੈਕਟਰੀ, ਡਿਪਟੀ ਕਮਿਸ਼ਨਰ, ਤੇ ਯੂਟੀ ਕਾਡਰ ਚ ਆ ਜਾਂਦੇ ਐਡਵਾਈਜ਼ਰ, ਚੇਅਰਮੈਨ ਹਾਊਸਿੰਗ ਬੋਰਡ, ਸੈਕਟਰੀ ਹੈਲਥ, ਸੈਕਟਰੀ ਪਰਸੋਨਲ। ਤਾਂ ਇਸ ਤਰ੍ਹਾਂ ਇਹ ਕਾਡਰ ਜਿਹੜੇ ਵੰਡੇ ਹੋਏ ਨੇ, ਸਾਨੂੰ ਆਲਰੇਡੀ ਸਿਟਕੋ ਚੋਂ ਅਗਲਿਆਂ ਨੇ ਖਿਸਕੋ ਕਰ ਦਿੱਤਾ ਹੈ। ਬਿਲਕੁਲ ਸਹੀ। ਐਸਐਸਪੀ ਇੱਕ ਵਾਰੀ ਲੱਗੇਗਾ, ਪਰ ਹੌਲੀ ਹੌਲੀ ਜਿਹੜੀਆਂ ਮੈਂ ਤੁਹਾਨੂੰ ਪੋਸਟਾਂ ਗਿਣਾਈਆਂ ਨੇ ਨੋਟ ਕਰ ਲਿਓ, ਫਾਈਨੈਂਸ ਸੈਕਟਰੀ, ਨਗਰ ਨਿਗਮ ਕਮਿਸ਼ਨਰ, ਐਸਐਸਪੀ, ਸਿਟਕੋ ਇਹਨੂੰ ਮਾਈਨਸ ਕਰ ਦਿਓ ਵਿੱਚੋਂ ਜੀ, ਰਾਈਟ ਆਫ ਕਰ ਦਿਓ, ਇਹਨੂੰ ਸੁੱਟ ਦਿਓ ਹੁਣ ਵੱਡੇ ਖਾਤੇ 'ਚ। ਸਪੈਸ਼ਲ ਸੈਕਟਰੀ ਔਨ ਫਾਈਨੈਂਸ, ਡਾਇਰੈਕਟਰ ਹੈਲਥ, ਇਹ ਸਾਰੀਆਂ ਪੰਜਾਬ ਕਾਡਰ ਦੀਆਂ ਨੇ। ਤੁਸੀਂ ਦੇਖਿਆ ਹੁਣ ਹਰਿਆਣੇ ਕੋਲ ਸਿਰਫ 2 ਨੇ, ਸਾਡੇ ਕੋਲ ਕਿੰਨੀਆਂ ਹੋ ਗਈਆਂ, 1 2 3 4 5 6, ਅੱਧੀ ਦਰਜਨ ਚੋਂ 1 ਮਾਈਨਸ ਕਰ ਦਿਓ, 5 ਅਜੇ ਵੀ ਨੇ। ਤਾਂ ਉਹ ਏਡੀ ਜਲਦੀ ਖਤਮ ਨਹੀਂ ਹੁੰਦੀਆਂ, ਇੱਕ ਇੱਕ ਕਰਕੇ ਹੋਣਗੀਆਂ ਹੌਲੀ ਹੌਲੀ ਜੀ। ਤਾਂ ਇਸ ਕਰਕੇ ਮਾਨ ਸਾਹਿਬ ਨੂੰ ਪੂਰੇ ਧਿਆਨ ਦੇ ਨਾਲ, ਚੌਕਸੀ ਦੇ ਨਾਲ ਪੰਜਾਬ ਦੇ ਹੱਕਾਂ ਦਾ ਔਰ ਵਡੇਰੇ ਹੱਕਾਂ ਦਾ ਪਹਿਰੇਦਾਰ ਬਣਨ ਦੀ ਜ਼ਰੂਰਤ ਆ। ਐਵੇਂ ਡੁੰਨਾ ਵੱਟਾ ਬਣ ਕੇ ਜੇ ਤੁਰੇ ਫਿਰਨਗੇ ਤਾਂ ਬਹੁਤੀ ਦੇਰ ਉਹ ਨੁਕਸਾਨ ਲੋਕਾਂ ਦਾ ਜਾਂ ਪੰਜਾਬ ਦਾ ਨਹੀਂ ਹੋਣਾ, ਫਿਰ ਇਹਨਾਂ ਦਾ ਆਪਣਾ ਸਿਆਸੀ ਤੌਰ ਤੇ ਪਰਸਨਲ ਨੁਕਸਾਨ ਹੋਣਾ ਸਟਾਰਟ ਹੋ ਜਾਏਗਾ।